ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ ਤੇ ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪੰਜਾਬੀ ਜਗਤ ਦੇ ਵਿੱਚ ਅੱਜ ਜਿਹੜੀ ਖਬਰ ਅਹਿਮ ਸੁਰਖੀਆਂ ਬਣੀ ਹੋਈ ਹੈ ਉਹ ਇਹ ਹੈ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਅੱਜ CBI ਦੀ ਵਿਸ਼ੇਸ਼ ਅਦਾਲਤ ਵੱਲੋਂ ਜਿਹੜੀ ਸਜ਼ਾ ਹੈ ਉਹ ਮੁਕਰਰ ਕਰ ਦਿੱਤੀ ਗਈ ਹੈ। ਰੇਪ ਕੇਸਿਸ ਦੇ ਵਿੱਚ ਉਹਨਾਂ ਨੂੰ 20 ਸਾਲ ਦੀ ਸਜ਼ਾ ਤੇ 30 ਲੱਖ ਰੁਪਏ ਜੁਰਮਾਨਾ ਜਿਹੜਾ ਹੈ ਉਹ ਭਰਨ ਦਾ ਜਿਹੜਾ ਹੁਕਮ ਉਹ ਹੋਇਆ ਵਿਸ਼ੇਸ਼ ਅਦਾਲਤ ਵੱਲੋਂ। ਹੁਣ ਇਸ ਫੈਸਲੇ ਨੂੰ ਇੰਪਲੀਮੈਂਟ ਕੀਤਾ ਜਾਵੇਗਾ ਜਾਂ ਇਹਦੇ ਤੇ ਹਾਇਰ ਕੋਰਟ ਦੇ ਵਿੱਚ ਜਿਹੜੀ ਹੈ ਉਹ ਅਪੀਲ ਕੀਤੀ ਜਾਵੇਗੀ, ਕੀ ਸੰਭਾਵਨਾਵਾਂ ਨੇ ਇਸ ਦੀਆਂ, ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਦੇ ਨਾਲ ਨਾਲ ਜਦੋਂ ਇਹ ਫੈਸਲਾ ਆਉਂਦਾ ਹੈ ਤਾਂ ਇਹ ਵੀ ਅਸੀਂ ਦੇਖਦੇ ਹਾਂ ਕਿ ਮੀਡੀਆ ਦੇ ਵਿੱਚ ਜਿਹੜੇ ਹੋਰ ਡੇਰਾ ਸਿਰਸਾ ਮੁਖੀ ਦੇ ਖਿਲਾਫ ਕੇਸਿਸ ਚੱਲ ਰਹੇ ਨੇ ਉਹਦੇ ਤੇ ਵੀ ਵਿਚਾਰ ਚਰਚਾਵਾਂ ਹੋ ਰਹੀਆਂ ਨੇ। ਉਹਦੇ ਚੋਂ ਇੱਕ ਅਹਿਮ ਕੇਸ ਹੈ ਕਾਸਟ੍ਰੇਸ਼ਨ ਦਾ, ਜਿਹੜਾ ਕੇਸ ਉਹਨਾਂ ਦੇ ਖਿਲਾਫ ਚੱਲ ਰਿਹਾ ਹੈ। ਉਹਨਾਂ ਦੀਆਂ ਜਿਹੜੀਆਂ ਹੀਅਰਿੰਗਸ ਨੇ ਜਾਂ ਜਿਹੜਾ ਫੈਸਲਾ ਹੈਗਾ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਨੇੜਲੇ ਭਵਿੱਖ ਦੇ ਵਿੱਚ ਉਹ ਸੰਭਵ ਹੈ। ਉਸ ਬਾਰੇ ਵੀ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਸਾਰੇ ਵਿਸ਼ੇ ਦੇ ਉੱਪਰ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਜਿਹੜੇ ਐਡਵੋਕੇਟ ਨੇ ਸਰਦਾਰ ਨਵਕਿਰਨ ਸਿੰਘ, ਲਾਇਰਸ ਫॉर ਹਿਊਮਨ ਰਾਈਟਸ ਤੋਂ, ਅਤੇ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਐਜ਼ ਅ ਵਕੀਲ ਵੀ ਉਹਨਾਂ ਦਾ ਇੱਕ ਆਪਣਾ ਮੁਕਾਮ ਹੈਗਾ, ਤੇ ਨਾਲ ਹੀ ਜਿਹੜਾ ਇਹ ਕਾਸਟ੍ਰੇਸ਼ਨ ਦਾ ਕੇਸ ਡੇਰਾ ਸਿਰਸਾ ਮੁਖੀ ਦੇ ਖਿਲਾਫ ਚੱਲ ਰਿਹਾ ਹੈ ਉਹਦੇ ਵਿੱਚ ਵੀ ਉਹ ਇਨਵੋਲਵ ਨੇ। ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਨਵਕਿਰਨ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਕਿਰਨ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਇਹੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਜਿਹੜਾ ਇਹ ਸਜ਼ਾ ਮੁਕਰਰ ਕੀਤੀ ਗਈ ਹੈ, ਫੈਸਲਾ ਆਇਆ ਡੇਰਾ ਮੁਖੀ ਦੇ ਖਿਲਾਫ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ 20 ਸਾਲ ਦੀ ਕੈਦ ਹੋਈ ਹੈ ਤੇ ਨਾਲ ਹੀ ਕੀ ਇਹਦੀਆਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੰਭਾਵਨਾਵਾਂ ਹੋ ਸਕਦੀਆਂ ਨੇ? ਕੀ ਇਹ ਜਿਹੜਾ ਕੇਸ ਹੈ ਇਹ ਹਾਇਰ ਕੋਰਟ ਦੇ ਵਿੱਚ ਜਾਊਗਾ ਜਾਂ ਇਹੀ ਜਿਹੜੀ ਸਜ਼ਾ ਹੈਗੀ ਹੈ ਇਹਨੂੰ ਇੱਥੇ ਹੀ ਇੰਪਲੀਮੈਂਟ ਕੀਤਾ ਜਾਊਗਾ? ਐਕਚੁਅਲੀ ਕਿ ਜਿਹੜੀ 20 ਸਾਲ ਦੀ ਸਜ਼ਾ ਦਿੱਤੀ ਗਈ ਹੈ ਉਹ 2 ਰੇਪ ਦੇ ਕੇਸਿਸ ਵਿੱਚ 10-10 ਸਾਲ ਸਜ਼ਾ ਹੋਈ ਹੈ ਜੀ। ਹਾਲੇ ਕਿ 376 ਦੇ ਵਿੱਚ ਉਸ ਟਾਈਮ ਦਾ ਜਿਹੜਾ ਕਾਨੂੰਨ ਸੀ ਉਹਦੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਸੀ, ਪਰ ਅਦਾਲਤ ਨੇ ਸਜ਼ਾ ਘੱਟ ਦਿੱਤੀ ਹੈ ਜੀ। ਤੇ ਸੋ ਅਪੀਲ ਦਾ ਰਾਈਟ ਜਿਹੜੀ CBI ਨੂੰ ਵੀ ਹੈਗਾ, ਤੇ ਨਾਲ ਜਿਹੜੀਆਂ ਉਹ ਲੇਡੀਜ਼ ਨੇ ਜਿਹਨਾਂ ਨਾਲ ਰੇਪ ਹੋਇਆ ਉਹਨਾਂ ਕੋਲ ਵੀ ਰਾਈਟ ਹੈ ਜੀ। ਤੇ ਅਪੀਲ ਜਿਹੜੀ ਹੈ ਹਾਈ ਕੋਰਟ ਵਿੱਚ ਜਾਏਗੀ। ਉਸ ਤੋਂ ਬਾਅਦ ਜੇ ਹਾਈ ਕੋਰਟ ਦੀ ਸਜ਼ਾ ਬਰਕਰਾਰ ਰੱਖਦੀ ਹੈ ਤੇ ਸੁਪਰੀਮ ਕੋਰਟ ਵੀ ਜਾ ਸਕਦੀ ਹੈ ਜੀ। ਸੋ ਰਾਈਟ ਟੂ ਅਪੀਲ ਜਿਹੜੀ ਹੈਗਾ ਤੇ ਕੋਈ ਵੀ ਪਾਰਟੀ ਅਪੀਲ ਕਰ ਸਕਦੀ ਹੈ ਜੀ। ਨਵਕਿਰਨ ਸਿੰਘ ਜੀ, ਤੁਸੀਂ ਇਸ ਸਾਰੇ ਫੈਸਲੇ ਤੋਂ ਸੰਤੁਸ਼ਟ ਹੈਗੇ ਹੋ? ਜਦੋਂ ਤੁਸੀਂ ਐਜ਼ ਅ ਹਿਊਮਨ ਰਾਈਟ ਐਕਟਿਵਿਸਟ ਵੀ ਕੰਮ ਕਰਦੇ ਹੋ ਗਰਾਊਂਡ ਲੈਵਲ ਦੇ ਉੱਪਰ, ਤਾਂ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਮੈਂ ਸਮਝਦਾ ਕਿ ਫੈਸਲਾ ਤਾਂ ਠੀਕ ਹੈ, ਕਨਵਿਕਸ਼ਨ ਹੋ ਗਈ, ਲੇਕਿਨ ਜਿਹੜੇ ਸਜ਼ਾ ਦਿੱਤੀ ਹੈ ਜੱਜ ਨੇ ਉਹ ਘੱਟ ਦਿੱਤੀ ਹੈ, ਕਿਉਂਕਿ ਇਹ ਐਕਸੈਪਸ਼ਨਲ ਕੇਸ ਸੀਗਾ ਜਿੱਥੇ ਇੱਕ ਲੇਡੀ ਇੱਕ ਐਸੇ ਸ਼ਖਸ ਕੋਲ ਜਾਂਦੀ ਹੈ ਜਿਹਨੂੰ ਉਹ ਆਪਣਾ ਗੁਰੂ ਮੰਨਦੀ ਹੈ, ਪਿਤਾ ਜੀ ਕਹਿੰਦੀ ਹੈ ਜੀ, ਤੇ ਉਹ ਪਿਤਾ ਸਮਾਨ ਇਨਸਾਨ ਜਿਹੜਾ ਗੁਰੂ ਹੈਗਾ, ਜਿਹੜਾ ਕਿ ਇੱਕ ਸਪਿਰਿਚੁਅਲ ਗੁਰੂ ਹੈ, ਉਹ ਆਪਣੀ ਪੋਜੀਸ਼ਨ ਦਾ ਦੁਰਉਪਯੋਗ ਕਰਕੇ ਉਹਨੂੰ ਸੈਕਸ਼ੂਅਲੀ ਐਕਸਪਲੋਇਟ ਕਰਦਾ ਹੈ। ਇਸ ਤੋਂ ਵੱਡਾ ਕੋਈ ਵਿਸ਼ਵਾਸਘਾਤ ਨਹੀਂ ਹੋ ਸਕਦਾ। ਲੋਕਾਂ ਦੀ ਆਸਥਾ ਦੇ ਨਾਲ ਵੀ ਇਹ ਸ਼ਖਸ ਖੇਡਿਆ, ਇਸ ਕਰਕੇ ਮੇਰੇ ਮੁਤਾਬਿਕ ਉਮਰ ਕੈਦ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਸੀਗੀ ਤੇ ਜੱਜ ਸਾਹਿਬ ਨੇ ਸਜ਼ਾ ਘੱਟ ਦਿੱਤੀ ਹੈ ਜੀ।
ਨਵਕਿਰਨ ਸਿੰਘ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੀ ਇਹ ਸਜ਼ਾ ਹੈਗੀ ਹੈ ਇਹ ਢੁਕਵੀਂ ਨਹੀਂ ਹੈਗੀ, ਵੱਧ ਹੋਣੀ ਚਾਹੀਦੀ ਸੀ, ਸੋ ਹਜੇ ਤੱਕ ਕੋਈ ਐਦਾਂ ਦੀ ਗੱਲ ਆਈ ਹੈ ਸਾਹਮਣੇ ਵੀ CBI ਵੱਲੋਂ ਜਾਂ ਜਿਹੜੇ ਪੀੜਤ ਹੈਗੇ ਆ ਉਹਨਾਂ ਦੇ ਵੱਲੋਂ ਇਹਨੂੰ ਹਾਇਰ ਕੋਰਟ ਦੇ ਵਿੱਚ ਲੈ ਕੇ ਜਾਇਆ ਜਾਊਗਾ ਜਾਂ ਇਸ ਮਾਮਲੇ ਨੂੰ ਅੱਗੇ ਪਰਸਿਊ ਕੀਤਾ ਜਾਊਗਾ ਤਾਂ ਕਿ ਜਿਹੜੀ ਸਜ਼ਾ ਹੈਗੀ ਹੈ ਉਹ ਵੱਧ ਸਕੇ? ਇਸ ਤਰ੍ਹਾਂ ਹੈ ਕਿ CBI ਦੀ ਤਾਂ ਇੰਟਰਨਲ ਅਫੇਅਰਸ ਹੁੰਦੀ ਹੈ, ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਸਰਦੀ ਅਦਾਲਤ ਵਿੱਚ ਵੀ ਉਹਦੀ ਉਮਰ ਕੈਦ ਮੰਗੀ ਸੀ ਤੇ ਉਮਰ ਕੈਦ ਉਹਨੂੰ ਨਹੀਂ ਹੋਈ ਜੀ। ਤੇ ਮੇਰੇ ਮੁਤਾਬਿਕ ਤਾਂ CBI ਅਪੀਲ ਫਾਈਲ ਜ਼ਰੂਰ ਕਰੇਗੀ। ਤੇ ਦੂਸਰਾ ਕਿ ਜਿਹੜੇ ਵਿਕਟਮ ਲੇਡੀਜ਼ ਹੈਗੀਆਂ ਨੇ ਉਹਨਾਂ ਦੀ ਇੰਡੀਪੈਂਡੈਂਟ ਰਾਈਟ ਹੈ ਕਿ ਸਜ਼ਾ ਵਧਾਉਣ ਵਾਸਤੇ ਵੀ ਉਹ ਅਪੀਲ ਫਾਈਲ ਕਰ ਸਕਦੀਆਂ ਨੇ। ਸੋ ਦੇਖਦੇ ਆ ਉਹ ਲੇਡੀਜ਼ ਜਿਹੜੀਆਂ ਹੈਗੀਆਂ ਨੇ ਜੇ ਕਿ ਆਉਣਾ ਚਾਹੁੰਦੀਆਂ ਕਿ ਨਹੀਂ ਆਉਣਾ ਚਾਹੁੰਦੀਆਂ ਤਾਂ ਸਾਨੂੰ ਪਤਾ ਨਹੀਂ, ਹੁਣ ਇਹ ਸਮਾਂ ਦੱਸੇਗਾ ਜੀ। ਨਵਕਿਰਨ ਸਿੰਘ ਜੀ, ਜਿਵੇਂ ਇਹ ਗੱਲ ਹੈਗੀ ਹੈ ਵੀ ਇਹ ਜਿਹੜੀ ਸਜ਼ਾ ਉਹ ਘੱਟ ਮੁਕਰਰ ਕੀਤੀ ਗਈ ਹੈ, ਤੁਹਾਨੂੰ ਲੱਗਦਾ ਵੀ ਇਹਦੇ ਪਿੱਛੇ ਕਿਸੇ ਤਰ੍ਹਾਂ ਦਾ ਕੋਈ ਪੋਲੀਟੀਕਲ ਪ੍ਰੈਸ਼ਰ ਜਾਂ ਕਿਸੇ ਹੋਰ ਹਿਸਾਬ ਦਾ ਪ੍ਰੈਸ਼ਰ ਹੋਵੇ ਜੁਡੀਸ਼ਰੀ ਦੇ ਉੱਪਰ? ਇਸ ਗੱਲ ਦੀ ਕੀ ਸੰਭਾਵਨਾ ਹੈਗੀ ਹੈ? ਨਹੀਂ, ਜੁਡੀਸ਼ਰੀ ਤੇ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੁੰਦਾ। ਕੋਈ ਇੰਡੀਵਿਜੂਅਲ ਜੱਜ ਜਿਹੜਾ ਹੈਗਾ ਪ੍ਰੈਸ਼ਰ ਚਾਰਜ ਉਹ ਡਿਫਰੈਂਟ ਗੱਲ ਹੈ, ਬਟ ਬਾਈ ਐਂਡ ਲਾਰਜ ਜੁਡੀਸ਼ਰੀ ਜਿਹੜੀ ਹੈ ਪੋਲੀਟੀਕਲ ਇੰਟਰਫੇਰੈਂਸ ਤੋਂ ਬੜੀ ਦੂਰ ਹੈ। ਲੇਕਿਨ ਹਰੇਕ ਜੱਜ ਦਾ ਆਪਣਾ ਸੋਚਣ ਦਾ ਤਰੀਕਾ ਹੁੰਦਾ ਹੈ। ਉਸ ਜੱਜ ਨੂੰ ਲੱਗਿਆ ਵੀ 10-10 ਸਾਲ ਦੀ 2 ਕੈਦ ਕਰ ਦੇਵਾਂ ਤੇ 20 ਸਾਲ ਬਥੇਰੇ ਹੋਣਗੇ, ਸਾਨੂੰ ਲੱਗਦਾ ਹੈ ਕਿ ਇਹ ਕੈਦ ਘੱਟ ਹੈਗੀ ਜੀ। ਇਸੇ ਸਾਰੇ ਪਾਰਟ ਦੇ ਵਿੱਚ ਨਵਕਿਰਨ ਸਿੰਘ ਜੀ, ਜਦੋਂ ਅਸੀਂ ਦੇਖਦੇ ਹਾਂ ਵੀ ਸਿਆਸਤ ਦੇ ਵਿੱਚ ਈਵਨ ਮਤਲਬ ਜਿਨ੍ਹਾਂ ਨੇ ਇਹ ਸਾਰੀ ਇਨਵੈਸਟੀਗੇਸ਼ਨ ਨੂੰ ਪਹਿਲਾਂ ਕੰਡਕਟ ਕੀਤਾ ਹੈ, CBI ਦੇ ਜਿਹੜੇ ਜੁਆਇੰਟ ਡਾਇਰੈਕਟਰ ਹੈਗੇ ਆ, ਉਹਨਾਂ ਦੀਆਂ ਵੀ ਜਿੰਨੀਆਂ ਕੁ ਮੀਡੀਆ ਦੇ ਵਿੱਚ ਇੰਟਰਵਿਊ ਸਾਹਮਣੇ ਆਈਆਂ ਨੇ ਵੀ ਉਹਨਾਂ ਨੇ ਕਿਹਾ, ਖੁੱਲ੍ਹੇਆਮ ਕਿਹਾ ਵੀ ਮੇਰੇ ਤੇ ਪੋਲੀਟੀਕਲੀ ਵੀ ਪ੍ਰੈਸ਼ਰ ਸੀਗਾ, ਮੈਨੂੰ ਕੇਸ ਬੰਦ ਕਰਨ ਦੀਆਂ ਜਿਹੜੀਆਂ ਨੇ ਡੇਰਾ ਸਿਰਸਾ ਮੁਖੀ ਦੇ ਖਿਲਾਫ ਜਿਹੜਾ ਇਹ ਕੇਸ ਹੈ ਇਹ ਬੰਦ ਕਰਨ ਦੀਆਂ ਵੀ ਗੱਲਾਂ ਕਹੀਆਂ ਗਈਆਂ ਨੇ ਪੋਲੀਟੀਕਲ ਈਡੀਅਮ ਦੇ ਵਿੱਚੋਂ ਵੀ, ਤੇ ਜਿਹੜੇ ਹੋਰ ਪਾਵਰਫੁਲ ਬਿਊਰੋਕਰੈਟਸ ਵਗੈਰਾ ਹੈਗੇ ਆ ਉਹਨਾਂ ਵੱਲੋਂ ਇਹ ਗੱਲ ਸਿੱਧੇ ਤੌਰ ਤੇ ਸਾਹਮਣੇ ਆਈ ਹੈ। ਸੋ ਇਹਦੇ ਵਿੱਚ ਜਿਹੜੀ ਇਹ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ, ਇਹਦੇ 'ਚ ਸਿਆਸਤ ਦਾ ਕੀ ਰੋਲ ਤੁਸੀਂ ਦੇਖਦੇ ਹੋ ਇਹਨੂੰ ਸਾਰੇ ਨੂੰ ਵੱਡਾ ਬਣਾਉਣ ਦੇ ਵਿੱਚ, ਤੇ ਫਿਰ ਅੰਤ ਨੂੰ ਆ ਕੇ ਜਿਹੜਾ ਸਾਡਾ ਸਾਰਾ ਇਹ ਇੱਕ ਕਹਿ ਲਓ ਵੀ ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਵਾਇਲੈਂਸ ਸਾਹਮਣੇ ਆਈ ਹੈ ਉਹ ਸਾਰੇ ਪਾਰਟ ਦੇ ਵਿੱਚ ਸਿਆਸਤ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਕਿ ਇੰਡੀਆ ਦੇ ਵਿੱਚ ਜਿਹੜੀਆਂ ਲੈਜਿਸਲੇਚਰ ਹੈ, ਐਗਜ਼ੈਕਟਿਵ ਹੈ ਤੇ ਜੁਡੀਸ਼ਰੀ ਹੈ, ਜੋ ਉਹਨਾਂ ਤਿੰਨਾਂ ਵਿੱਚੋਂ ਅਗਰ ਕਿਸੇ ਨੂੰ ਲੋਕਾਂ ਨੂੰ ਕਿਸੇ ਇੰਸਟੀਟਿਊਸ਼ਨ ਤੇ ਇਤਬਾਰ ਹੈਗਾ ਤੇ ਉਹ ਜੁਡੀਸ਼ਰੀ ਤੇ ਹੈਗਾ ਜੀ। ਤਾਂ ਜੁਡੀਸ਼ਰੀ ਨੇ ਜਿਹੜਾ ਰੋਲ ਅਦਾ ਕੀਤਾ ਬੜਾ ਸ਼ਲਾਘਾਯੋਗ ਹੈ। ਪੋਲੀਟੀਕਲ ਪ੍ਰੈਸ਼ਰ ਦੇ ਬਾਵਜੂਦ, ਪੋਲੀਟੀਕਲ ਸਪੋਰਟ ਹੋਣ ਦੇ ਬਾਵਜੂਦ, ਕਿਉਂਕਿ ਜਿਹੜੀ ਰੂਲਿੰਗ ਪਾਰਟੀ ਹੈ ਇਸ ਵੇਲੇ ਇੰਡੀਆ ਦੀ BJP ਪਾਰਟੀ, ਉਹਦਾ ਪ੍ਰੈਜ਼ੀਡੈਂਟ ਅਮਿਤ ਸ਼ਾਹ ਖੁਦ ਮਿਲ ਕੇ ਆਇਆ ਸੀਗਾ ਬਾਬੇ ਨੂੰ ਤੇ ਉਹਨਾਂ ਨੇ ਸਪੋਰਟ ਦਿੱਤੀ ਜੀ। ਪਹਿਲੀ ਵਾਰੀ ਹੋਇਆ ਸੀਗਾ ਕਿ ਬਾਬਾ ਆਪ ਆਪਣੇ ਪਰਿਵਾਰ ਸਮੇਤ ਵੋਟ ਪਾਣ ਗਿਆ ਤੇ ਸਾਰੇ ਆਪਣੇ ਜਿਹੜੇ ਸੀਗੇ ਉਹਦੇ ਉਪਾਸ਼ਕ ਉਹਨਾਂ ਨੂੰ ਉਹਨੇ ਹਦਾਇਤ ਦਿੱਤੀ ਕਿ BJP ਨੂੰ ਵੋਟ ਪਾਓ ਜੀ, ਕਿਉਂਕਿ ਉਹਨੂੰ ਲੱਗਦਾ ਸੀਗਾ ਵੀ ਸ਼ਾਇਦ ਜਿਹੜੀ BJP ਦੀ ਸਰਕਾਰ ਹੈ ਉਹ ਮੈਨੂੰ ਬਚਾ ਸਕਦੀ ਹੈ। ਲੇਕਿਨ ਉਹਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀਗਾ ਵੀ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਉੱਤੇ ਪੋਲਿਟਿਕਸ ਦਾ ਕੋਈ ਕੰਟਰੋਲ ਨਹੀਂ ਹੁੰਦਾ, ਡਾਇਰੈਕਟਲੀ ਇਨਡਾਇਰੈਕਟਲੀ। ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ, ਕੋਈ ਇੰਡੀਵਿਜੂਅਲ ਜੱਜ ਕਿਸੇ ਪਾਰਟੀ ਨਾਲ ਜੁੜਿਆ ਹੋਵੇ, ਕੋਈ ਉਹਦੇ ਵਿਚਾਰਧਾਰਾ ਨਾਲ ਜੁੜਿਆ ਹੋਵੇ, ਉਹ ਡਿਫਰੈਂਟ ਗੱਲ ਹੈ। ਬਟ ਜੁਡੀਸ਼ਰੀ ਟੋਟਲ ਇੰਡੀਪੈਂਡੈਂਟ ਹੈ ਇੰਡੀਆ ਦੇ ਵਿੱਚ, ਉਹਦੇ ਤੇ ਕਿਸੇ ਪੋਲੀਟੀਸ਼ੀਅਨ ਦਾ ਕੋਈ ਕੰਟਰੋਲ ਨਹੀਂ ਹੈ ਐਂਡ ਪੋਲਿਟਿਕਸ ਜਿਹੜੀ ਹੈ ਉਹਦੇ ਤੇ ਕੋਈ ਅਸਰ ਨਹੀਂ ਕਰਦੀ। ਇਸ ਕੇਸ ਨੇ ਇਸ ਗੱਲ ਨੂੰ ਸਾਫ਼ ਕਰ ਦਿੱਤਾ ਇਸ ਤੋਂ ਹਾਈ ਪ੍ਰੋਫਾਈਲ ਬਾਬਾ ਕੋਈ ਨਹੀਂ ਸੀ ਜਿਹੜਾ ਕਿ ਪ੍ਰਾਈਮ ਮਿਨਿਸਟਰ ਨਾਲ ਸੜਕਾਂ ਤੇ ਜਾ ਕੇ ਝਾੜੂ ਲਗਾਉਂਦਾ ਰਿਹਾ ਜੀ। ਅਭਿਆਨ ਦੇ ਵਿੱਚ ਪ੍ਰਾਈਮ ਮਿਨਿਸਟਰ ਨਾਲ ਸੀਗਾ, ਪ੍ਰੈਜ਼ੀਡੈਂਟ ਜਿਹੜਾ BJP ਦਾ ਉਹ ਉਹਦੇ ਨਾਲ ਬੜਾ ਨੇੜੇ ਦਾ ਸੀਗਾ। ਈਵਨ ਚੀਫ ਮਿਨਿਸਟਰ ਹਰਿਆਣਾ ਜਿਹੜਾ ਉਹਦੇ ਬਹੁਤ ਨੇੜੇ ਸੀਗਾ। ਐਜੂਕੇਸ਼ਨ ਮਿਨਿਸਟਰ ਜਿਹੜੇ ਨੇ ਅਜੇ ਸਜ਼ਾ ਉਹਦੀ 25 ਤਰੀਕ ਨੂੰ ਹੋਈ ਹੈ ਤੇ 15 ਤਰੀਕ ਨੂੰ ਉਹਦੇ ਜਨਮ ਦਿਨ ਤੇ ਜਾ ਕੇ ਉਹਨੂੰ 51 ਲੱਖ ਦਾ ਚੈੱਕ ਪੇਸ਼ ਕਰਕੇ ਆਉਂਦਾ ਜੀ। ਸਾਰੀ ਗੱਲਾਂ ਜਿਹੜੀਆਂ ਧਰੀਆਂ ਦੀ ਧਰੀਆਂ ਰਹਿ ਗਈਆਂ ਤੇ ਅਲਟੀਮੇਟਲੀ ਜਦੋਂ ਕਾਨੂੰਨ ਦਾ ਸ਼ਿਕੰਜਾ ਕੱਸਿਆ ਉਹਦੀ ਕੋਈ ਮਦਦ ਨਹੀਂ ਕਰ ਸਕਿਆ ਜੀ। ਨਵਕਿਰਨ ਸਿੰਘ ਜੀ, ਜਿਵੇਂ ਅਸੀਂ ਇਹ ਸਾਰੇ ਘਟਨਾਕ੍ਰਮ ਜਾਂ ਫੈਸਲਾ ਆਉਣ ਤੋਂ ਬਾਅਦ ਦਾ ਜਿਹੜਾ ਘਟਨਾਕ੍ਰਮ ਦੇਖਦੇ ਹਾਂ ਉਹਦੇ ਵਿੱਚ
3 ਦਰਜਨ ਤੋਂ ਵਧੇਰੇ ਮੌਤਾਂ ਦੀ ਗੱਲ ਸਾਹਮਣੇ ਆਉਂਦੀ ਹੈ। ਪੰਚਕੂਲਾ ਦੇ ਵਿੱਚ ਧਾਰਾ 144 ਲੱਗਣ ਤੋਂ ਬਾਅਦ ਵੀ ਉਹਦੀ ਇੰਪਲੀਮੈਂਟੇਸ਼ਨ ਨਹੀਂ ਕੀਤੀ ਜਾਂਦੀ ਪ੍ਰੋਪਰਲੀ ਐਡਮਿਨਿਸਟ੍ਰੇਸ਼ਨ ਵੱਲੋਂ, ਸਰਕਾਰ ਵੱਲੋਂ। ਸੋ ਜਿਹੜੀ ਸਥਿਤੀ ਇਹ ਹੱਥੋਂ ਬਾਹਰ ਨਿਕਲੀ ਤੇ ਇੰਨਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਇਹਦੇ ਪਿੱਛੇ ਦੋਸ਼ੀ ਕਿਹਨੂੰ ਮੰਨਿਆ ਜਾਵੇ? ਸਿਆਸਤ ਨੂੰ ਦੋਸ਼ੀ ਮੰਨਿਆ ਜਾਵੇ, ਐਡਮਿਨਿਸਟ੍ਰੇਸ਼ਨ ਨੂੰ ਦੋਸ਼ੀ ਮੰਨਿਆ ਜਾਵੇ, ਜਾਂ ਉਹਨਾਂ ਅੰਨੇ ਭਗਤਾਂ ਨੂੰ ਦੋਸ਼ੀ ਮੰਨਿਆ ਜਾਵੇ ਜਿਨ੍ਹਾਂ ਨੇ ਇਹ ਸਾਰੇ ਵਰਤਾਰੇ ਨੂੰ ਅੰਜਾਮ ਦਿੱਤਾ? ਦੇਖੋ, ਜੋ ਪੰਚਕੂਲੇ ਵਿੱਚ ਹੋਇਆ ਤੇ ਜਿਸ ਤਰੀਕੇ ਦੇ ਨਾਲ ਜਿਹੜੇ ਸ਼ਰਧਾਲੂ ਉੱਥੇ ਇਕੱਠੇ ਕੀਤੇ ਗਏ, ਸਰਕਾਰ ਦੀ ਮਿਲੀ ਭੁਗਤ ਬੜੀ ਸਾਫ਼ ਹੈਗੀ ਹੈ। ਜਿਵੇਂ ਦਫਾ 144 ਦਾ ਆਰਡਰ ਜਿਹੜਾ ਹੈਗਾ ਉਹ ਇਲੀਗਲ ਤਰੀਕੇ ਨਾਲ ਲਗਾਇਆ ਗਿਆ। ਉਹਦੇ 'ਚ ਲਿਖਿਆ ਹੀ ਨਹੀਂ ਗਿਆ ਕਿ 5 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਹੋ ਸਕਦੇ। ਸਿਰਫ ਇਹ ਲਿਖਿਆ ਗਿਆ ਵੀ ਉੱਥੇ ਹਥਿਆਰ ਲੈ ਕੇ ਨਹੀਂ ਆ ਸਕਦੇ ਜੀ। ਤੇ ਇਹ ਸਾਰੀ ਜਿਹੜੀ ਹੈ ਸਰਕਾਰ ਦੀ ਮਿਲੀ ਭੁਗਤ ਸੀਗੀ, ਪੋਲੀਟੀਕਲ ਪਾਰਟੀ ਦੀ ਮਿਲੀ ਭੁਗਤ ਸੀ। ਇਹਦੇ ਵਾਸਤੇ ਵੀ ਅਸੀਂ ਅਦਾਲਤ ਤੇ ਜ਼ੋਰ ਪਾ ਰਹੇ ਹਾਂ ਕਿ ਇੱਕ ਸਪੈਸ਼ਲ ਕਮਿਸ਼ਨ ਬੈਠੇ, ਕਿ ਕੀ ਪੋਲੀਟੀਸ਼ੀਅਨਸ ਦਾ ਰੋਲ ਹੈ, ਕੀ ਐਗਜ਼ੈਕਟਿਵ ਦਾ ਰੋਲ ਹੈ, ਕਿਵੇਂ ਪੁਲਿਸ ਜਿਹੜੀ ਹੈ ਨਪੁੰਸਕ ਹੋ ਕੇ ਦੇਖਦੀ ਰਹੀ ਸਭ ਕੁਝ। ਇਹ ਸਭ ਚੀਜ਼ ਦੀ ਪੋਕ ਹੋਏਗੀ। ਐਂਡ ਜਿੰਨਾ ਵੀ ਇਹ ਸਾਰੇ ਪੂਰੇ ਵਰਤਾਰੇ ਦਾ ਖਰਚਾ ਹੈਗਾ, ਭਾਵੇਂ ਡੈਮੇਜਸ ਹੈਗੀਆਂ ਨੇ, ਭਾਵੇਂ ਕੋਈ ਕਮਿਸ਼ਨ ਬੈਠੇਗਾ, ਭਾਵੇਂ ਜਿਹੜਾ ਪੁਲਿਸ ਤੇ ਖਰਚਾ ਹੋਇਆ, ਇਹ ਸਾਰਾ ਦਾ ਸਾਰਾ ਖਰਚਾ ਬਾਬੇ ਦੀ ਪ੍ਰਾਪਰਟੀ ਜਿਹੜੀਆਂ ਹੈਗੀਆਂ ਹਾਈ ਕੋਰਟ ਨੇ ਲਿਸਟ ਮੰਗਾ ਲਈ ਹੈ, ਅਟੈਚ ਕਰ ਦਿੱਤੀ ਗਈ ਹੈ। ਉਸ ਨੂੰ ਵੇਚ ਕੇ ਜਾਂ ਉਹਦੇ ਵਿੱਚੋਂ ਖਰਚਾ ਪੂਰਾ ਕੀਤਾ ਜਾਏਗਾ। ਜੀ ਨਵਕਿਰਨ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਖਰਚਾ ਇਹ ਡੇਰਾ ਜਿਹੜਾ ਸਿਰਸਾ ਹੈਗਾ ਉਹਦੇ ਵੱਲੋਂ ਹੀ ਵਸੂਲਿਆ ਜਾਵੇਗਾ, ਪਰ ਜਦੋਂ ਅਸੀਂ ਇਹਦੇ ਵਿੱਚ ਸਿਆਸਤ ਦਾ ਜਾਂ ਪੋਲੀਟੀਕਲ ਪਾਰਟੀਜ਼ ਦਾ ਰੋਲ ਦੇਖਦੇ ਹਾਂ, ਖਾਸ ਤੌਰ ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸੀ ਕਿ ਨਾ ਹੀ ਇਸ ਫੈਸਲੇ ਦਾ ਕੋਈ ਸਵਾਗਤ ਕਰਨ ਵਾਲੀ ਗੱਲ ਹੈਗੀ ਹੈ ਤੇ ਨਾ ਹੀ ਇਹ ਫੈਸਲੇ ਨੂੰ ਕੋਈ ਨਿੰਦਣ ਵਾਲੀ ਗੱਲ ਹੈ। ਤੇ ਇਹਦੇ ਤੋਂ ਪਹਿਲਾਂ ਵੀ ਉਹਨਾਂ ਦਾ ਬਿਆਨ ਸੀ ਕਿ ਡੇਰਾ ਸਿਰਸਾ ਦੀਆਂ ਜਿਹੜੀਆਂ ਪ੍ਰਾਪਰਟੀਜ਼ ਨੇ ਉਹ ਪੰਜਾਬ ਦੇ ਵਿੱਚ ਜ਼ਬਤ ਨਹੀਂ ਕੀਤੀਆਂ ਜਾਣਗੀਆਂ। ਸੋ ਕੀ ਉਹ ਕੋਈ ਜਿਹੜਾ ਉਹਨਾਂ ਦਾ ਵਰਤਾਰਾ ਹੈਗਾ ਸਟੇਟ ਦਾ, ਐਡਮਿਨਿਸਟ੍ਰੇਸ਼ਨ ਦਾ, ਉਹ ਜੁਡੀਸ਼ਰੀ ਦੇ ਫੈਸਲੇ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਕੋਈ ਰੁਕਾਵਟ ਬਣ ਸਕਦਾ ਹੈ? ਪਤਾ ਨਹੀਂ ਕਿਹੜੀ ਅਖਬਾਰ ਵਿੱਚ ਤੁਸੀਂ ਖਬਰ ਪੜ੍ਹੀ ਹੈ। ਜਿਹੜਾ ਪ੍ਰਾਪਰਟੀ ਅਟੈਚਮੈਂਟ ਹੈ ਉਹ ਆਲਰੇਡੀ ਹਾਈ ਕੋਰਟ ਆਰਡਰ ਕਰ ਚੁੱਕੀ ਹੈ। ਅਮਰਿੰਦਰ ਉਹਦੇ ਵਿੱਚ ਕਿਸੇ ਚੀਜ਼ ਦੇ ਵਿੱਚ ਰਸਤੇ 'ਚ ਨਹੀਂ ਆ ਸਕਦਾ ਜੀ। ਕੈਪਟਨ ਅਮਰਿੰਦਰ ਦਾ ਅੱਜ ਵੀ ਬਿਆਨ ਹੈ ਕਿ ਜਿੰਨਾ ਖਰਚਾ ਸਿਕਿਉਰਿਟੀ ਫੋਰਸਿਸ ਤੇ ਵੀ ਪੰਜਾਬ ਵਿੱਚ ਆਇਆ ਹੈ ਇਹਦੇ ਕਰਕੇ ਉਹ ਵੀ ਡੇਰਿਆਂ ਤੋਂ ਜਿਹੜਾ ਹੈਗਾ ਵਸੂਲਣਾ ਚਾਹੀਦਾ ਹੈ। ਸੋ ਸਾਰੀਆਂ ਸਰਕਾਰਾਂ ਜਿਹੜੀਆਂ ਹੈ ਅਦਾਲਤ ਦੇ ਹੁਕਮਾਂ ਨਾਲ ਬੰਨੀਆਂ ਹੋਈਆਂ, ਅਦਾਲਤ ਦੇ ਅੱਗੇ ਸਿਰ ਝੁਕਾਉਂਦੀਆਂ ਨੇ। ਸੋ ਕੋਈ ਵੀ ਜਿਹੜਾ ਪੋਲੀਟੀਕਲ ਲੀਡਰ ਜਾਂ ਪੋਲੀਟੀਕਲ ਇੰਸਟੀਟਿਊਸ਼ਨ ਜਾਂ ਐਗਜ਼ੈਕਟਿਵ ਜਾਂ ਲੈਜਿਸਲੇਚਰ ਹਾਈ ਕੋਰਟ ਤੋਂ ਸੁਪਰੀਮ ਨਹੀਂ ਹੈਗੀ, ਤੇ ਹਾਈ ਕੋਰਟ ਦਾ ਜੋ ਹੁਕਮ ਹੋਏਗਾ ਉਹਦੇ ਮੁਤਾਬਿਕ ਹੀ ਸਾਰੇ ਚੱਲਣਗੇ ਜੀ। ਨਵਕਿਰਨ ਸਿੰਘ ਜੀ, ਇਹ ਸਾਰੇ ਦੇ ਵਿੱਚ ਮੀਡੀਆ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਐਨਾਲਾਈਜ਼ ਕਰਦੇ ਹੋ? ਜਿਹੜਾ ਮੀਡੀਆ ਅੱਜ ਤੋਂ ਕੁਝ ਦਿਨ ਪਹਿਲਾਂ ਡੇਰਾ ਸਿਰਸਾ ਮੁਖੀ ਨੂੰ ਬਹੁਤ ਇੱਕ ਵਧੀਆ ਇਮੇਜ ਦੇ ਵਿੱਚ ਪੇਸ਼ ਕਰ ਰਿਹਾ ਸੀ, ਬਾਬਾ ਜੀ ਕਹਿ ਰਿਹਾ ਸੀ, ਉਹਨਾਂ ਨੂੰ ਇੱਕ ਹਿਊਮਨ ਰਾਈਟਸ ਦੀ ਫਿਗਰ ਕੇ ਬਹੁਤ ਚੰਗੇ ਕੰਮ ਕਰਦੇ ਆ, ਉਸ ਹਿਸਾਬ ਨਾਲ ਪੇਸ਼ ਕਰ ਰਿਹਾ ਸੀ। ਉਹ ਫੈਸਲਾ ਆਉਣ ਤੋਂ ਬਾਅਦ ਜਿਹੜਾ ਹੈਗਾ ਉਹੀ ਉਹਨਾਂ ਨੂੰ ਰੇਪਿਸਟ ਬਾਬਾ ਕਹਿ ਕੇ ਸੰਬੋਧਨ ਕਰ ਰਿਹਾ ਹੈ। ਇੱਦਾਂ ਹੀ ਉਹਨਾਂ ਦੇ ਜਿਹੜੇ ਫਾਲੋਅਰਸ ਹੈਗੇ ਆ ਉਹਨਾਂ ਨੂੰ ਪਹਿਲਾਂ ਪ੍ਰੇਮੀ ਕਿਹਾ ਜਾ ਰਿਹਾ ਸੀ ਤੇ ਬਾਅਦ ਦੇ ਵਿੱਚ ਗੁੰਡੇ ਕਿਹਾ ਜਾ ਰਿਹਾ ਹੈ। ਸੋ ਤੁਹਾਨੂੰ ਲੱਗਦਾ ਵੀ ਜਿਹੜਾ ਮੀਡੀਆ ਦਾ ਇੱਕ ਰੋਲ ਹੁੰਦਾ, ਜਿਵੇਂ ਬਾਅਦ ਦੇ ਵਿੱਚ ਜੋ ਖਬਰਾਂ ਸਾਹਮਣੇ ਆਈਆਂ ਨੇ ਉਹਨਾਂ ਦੇ ਹੋਰ ਕੇਸਿਸ ਨੇ ਜਿਹੜੇ ਉਹਨਾਂ ਤੇ ਫੋਕਸ ਮੀਡੀਆ ਨੇ ਲੈ ਕੇ ਆਂਦਾ, ਵੀ ਇਹ ਕਿਤੇ ਨਾ ਕਿਤੇ ਪਹਿਲਾਂ ਵੀ ਹੋਣਾ ਚਾਹੀਦਾ ਸੀ? ਇਸ ਤਰ੍ਹਾਂ ਦੀ ਲੋਕੀ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਨੇ। ਹਰ ਇਨਸਾਨ ਜਿਹੜਾ ਹੈਗਾ ਆਪਣੇ ਕੰਮਾਂ ਨਾਲ ਬੰਨਿਆ ਹੋਇਆ। ਮੀਡੀਆ ਨੂੰ ਐਡਵਰਟਾਈਜ਼ਮੈਂਟ ਦਿੰਦਾ ਸੀਗਾ, ਮੀਡੀਆ ਨੂੰ ਪੈਸੇ ਦੇ ਕੇ ਆਪਣੇ ਡੇਰੇ ਦਾ ਜਿਹੜਾ ਹੈਗਾ ਜਿਹੜੀ ਸੋਸ਼ਲ ਸਰਵਿਸ ਕਰਦਾ ਹੈਗਾ ਉਹਦੇ ਵਾਸਤੇ ਉਹਦੇ ਪ੍ਰੋਗਰਾਮ ਚਲਾਉਂਦਾ ਸੀ, ਆਪਣੀ ਮੂਵੀਜ਼ ਦਾ ਜਿਹੜੀ ਪਬਲਿਸਿਟੀ ਕਰਾਉਂਦਾ ਸੀ। ਮੀਡੀਆ ਨੂੰ ਪੈਸਾ ਚਾਹੀਦਾ ਹੈ, ਉਦੋਂ ਮੀਡੀਆ ਨੂੰ ਪੈਸਾ ਮਿਲ ਰਿਹਾ ਸੀਗਾ, ਮੀਡੀਆ ਉਹਦੇ ਨਾਲ ਤੁਰਦਾ ਰਿਹਾ। ਅੱਜ ਉਹਨਾਂ ਨੂੰ ਲੱਗਦਾ ਹੈ ਕਿ ਆਪਣੀ TRP ਵਧਾਉਣ ਲਈ ਉਹਨੂੰ ਗਾਲਾਂ ਕੱਢਣੀਆਂ ਜ਼ਰੂਰੀ ਹੈ ਤੇ ਉਹ ਸੱਚ ਨੂੰ ਸਾਹਮਣੇ ਲੈ ਕੇ ਆਉਣ ਲੱਗ ਪਏ ਨੇ। ਨਾਲੇ ਹੁਣ ਜਦੋਂ ਗੁਰਮੀਤ ਸਿੰਘ ਅੰਦਰ ਚਲਾ ਹੀ ਗਿਆ, ਜਿਹੜੇ ਹੋਰ ਵੀ ਵਿਕਟਮ ਨੇ ਉਹ ਵੀ ਬਾਹਰ ਆਣੇ ਸ਼ੁਰੂ ਹੋ ਗਏ ਨੇ। ਕੱਲ ਵੀ ਕੋਈ ਇੱਕ ਬੇਅੰਤ ਸਿੰਘ ਉਹਦਾ ਪੁਰਾਣਾ ਸਿਕਿਉਰਿਟੀ ਗਾਰਡ
ਜਿਹੜਾ ਕਿ ਯੂਰਪ ਵਿੱਚ ਬੈਠਾ ਹੈ, ਉਹ ਟੀਵੀ ਦੇ ਉੱਤੇ ਸਾਰੀ ਉਹਨੇ ਆਪਣੀ ਸਟੇਟਮੈਂਟ ਦਿੱਤੀ ਹੈ। ਹੋਰ ਵੀ ਜਿਹੜੇ ਕਤਲ ਦੇ ਕੇਸਿਸ ਨੇ ਉਹ ਬਾਹਰ ਨਿਕਲ ਰਹੇ ਨੇ। ਤਾਂ ਮੈਨੂੰ ਲੱਗਦਾ ਹੈ ਸਮਾਂ ਜਿਹੜਾ ਹੈਗਾ ਗੁਰਬੀਰ ਸਿੰਘ ਦਾ ਪੂਰਾ ਹੋ ਗਿਆ ਤੇ ਇਹਦਾ ਜਿਹੜਾ ਬਾਬਾ ਬਣ ਸੀ, ਜਿਹੜਾ ਢੋਂਗ ਰਚਾਇਆ ਹੋਇਆ ਸੀਗਾ, ਉਹ ਲੋਕਾਂ 'ਚ ਸਾਫ਼ ਨਸ਼ਰ ਹੋ ਗਿਆ ਤੇ ਹੁਣ ਕਾਨੂੰਨ ਦੇ ਸ਼ਿਕੰਜੇ 'ਚ ਉਹਦਾ ਨਿਕਲਣਾ ਔਖਾ ਹੈਗਾ ਜੀ। ਇਸੇ ਦੇ ਨਾਲ ਨਵਕਿਰਨ ਸਿੰਘ ਜੀ, ਖਾਸ ਤੌਰ ਤੇ ਜਿਹੜੇ ਹੋਰ ਕੇਸਿਸ ਹੈਗੇ ਆ, ਜੇ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਹੋਵੇ, ਖਾਸ ਤੌਰ ਤੇ ਜਿਹੜਾ ਕਾਸਟ੍ਰੇਸ਼ਨ ਦਾ ਮਾਮਲਾ ਹੈਗਾ, ਤੁਸੀਂ ਵੀ ਉਸ ਕੇਸ ਦੇ ਵਿੱਚ ਇਨਵੋਲਵਡ ਹੋ, ਸੋ ਉਹਦੇ ਬਾਰੇ ਮੈਂ ਤੁਹਾਡੇ ਤੋਂ ਥੋੜੀ ਜਿਹੀ ਜਾਣਕਾਰੀ ਚਾਹੂੰਗਾ ਵੀ ਐਗਜ਼ੈਕਟਲੀ ਉਹ ਮਾਮਲਾ ਕੀ ਹੈ ਤੇ ਅੱਜ ਦੀ ਡੇਟ ਦੇ ਵਿੱਚ ਉਹਦੀਆਂ ਪ੍ਰੋਸੀਡਿੰਗਸ ਨੇ ਜਿਹੜੀਆਂ ਉਹ ਕਿੱਥੇ ਖੜੀਆਂ ਨੇ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੀਆਂ ਸੁਣਵਾਈ ਉਹਦੀ ਹੋਣੀ ਹੈ ਉਸ ਬਾਰੇ ਜੇ ਤੁਸੀਂ ਸਾਨੂੰ ਥੋੜੀ ਜਿਹੀ ਜਾਣਕਾਰੀ ਦੇ ਸਕੋ। 166 ਸਾਧੂਆਂ ਦੀ ਲਿਸਟ ਅਸੀਂ ਹਾਈ ਕੋਰਟ ਦਿੱਤੀ ਸੀ, ਜਿਨ੍ਹਾਂ ਦੇ ਨਾਮ ਤੇ ਅਸੀਂ ਪਤੇ ਦਿੱਤੇ ਸੀਗੇ ਕਿ ਇਹਨਾਂ ਲੋਕਾਂ ਦੀ ਕਾਸਟ੍ਰੇਸ਼ਨ ਕੀਤੀ ਗਈ। ਬਾਬੇ ਨੇ ਇਹ ਕਹਿ ਕੇ ਉਹਨਾਂ ਨੂੰ ਅਗਰੀ ਕੀਤਾ ਕਿ ਤੁਸੀਂ ਕਾਸਟ੍ਰੇਸ਼ਨ ਕਰਵਾ ਲਓਗੇ ਤੇ ਤੁਹਾਨੂੰ ਰੱਬ ਪ੍ਰਾਪਤ ਹੋਏਗਾ ਤੇ ਨਾਲ ਤੁਸੀਂ ਮੇਰੇ ਖਾਸ ਬੰਦਿਆਂ ਵਿੱਚ ਗਿਣੇ ਜਾਓਗੇ ਜੀ। ਉਹੀ ਸਾਧੂ ਨੇ ਜਿਹੜੇ ਕਾਸਟ੍ਰੇਟਡ ਸਾਧੂ ਨੇ, ਜਿਹੜੇ ਉਹਦੇ ਵਾਸਤੇ ਕ੍ਰਾਈਮ ਕਮਿਟ ਕਰ ਰਹੇ ਨੇ, ਜਿਹੜੇ ਛਤਰਪਤੀ ਦੇ ਮਰਡਰ ਕੇਸ ਵੀ ਇਨਵੋਲਵ ਨੇ, ਰਣਜੀਤ ਸਿੰਘ ਦੇ ਮਰਡਰ ਕੇਸ ਵੀ ਇਨਵੋਲਵ ਨੇ। ਤੇ ਉਹ ਲੋਕ ਦੀ ਇਨਕੁਆਇਰੀ ਵਾਸਤੇ ਅਸੀਂ ਇੱਕ ਪੁਰਾਣਾ ਸਾਧੂ ਲੱਭਿਆ ਸੀਗਾ, ਜਿਹੜਾ ਹੰਸਰਾਜ, ਅਸੀਂ ਪੇਸ਼ ਕੀਤਾ ਸੀ ਅਦਾਲਤ ਵਿੱਚ ਜੀ। ਤੇ ਉਹਨਾਂ 7 ਬੰਦੇ ਜਿਹੜੇ ਕਿ ਅਸੀਂ ਕਹਿ ਰਹੇ ਸੀ ਕ੍ਰਾਈਮ 'ਚ ਇਨਵੋਲਵ ਨੇ, ਉਹਨਾਂ ਦਾ ਵੀ ਮੈਡੀਕਲ ਐਗਜ਼ਾਮੀਨੇਸ਼ਨ ਹੋ ਗਿਆ। ਸੀਬੀਆਈ ਇਨਕੁਆਇਰੀ ਚੱਲ ਰਹੀ ਹੈ ਤੇ ਅਕਤੂਬਰ 25 ਨੂੰ ਉਹਦੀ ਡੇਟ ਹੈਗੀ ਹੈ। ਆਸ ਹੈ ਕਿ ਸੀਬੀਆਈ ਇਨਕੁਆਇਰੀ ਛੇਤੀ ਹੀ ਕੰਪਲੀਟ ਹੋਏਗੀ ਜੀ ਤੇ ਸਾਹਮਣੇ ਆਏਗਾ ਜੀ। ਸੋ ਨਵਕਿਰਨ ਸਿੰਘ ਜੀ, ਕੀ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ ਹੈਗਾ, ਇਹਦਾ ਜਿਹੜਾ ਫੈਸਲਾ ਹੈਗਾ ਉਹ ਆਉਣ ਵਾਲੀ 25 ਅਕਤੂਬਰ ਨੂੰ ਸੰਭਵ ਹੈ? ਦੇਖੋ ਜੀ, ਤਰੀਕ ਤਾਂ ਫਿਕਸ ਹੋਈ ਹੋਈ ਹੈ। ਹੁਣ ਸੀਬੀਆਈ ਆਪਣੀ ਫਾਈਨਲ ਰਿਪੋਰਟ ਪੇਸ਼ ਕਰਦੀ ਕਿ ਨਹੀਂ ਕਰਦੀ, ਇਹ ਉਦੋਂ ਹੀ ਪਤਾ ਚੱਲੇਗਾ। ਸਾਨੂੰ ਤਾਂ ਆਸ ਇਹੀ ਹੈ ਕਿ ਉਸ ਦਿਨ ਫਾਈਨਲ ਜਿਹੜੀ ਹੈ ਰਿਪੋਰਟ ਪੇਸ਼ ਹੋ ਜਾਏਗੀ ਜੀ। ਨਵਕਿਰਨ ਸਿੰਘ ਜੀ, ਇਸੇ ਦੇ ਨਾਲ ਜਿਹੜੇ ਹੋਰ ਕੇਸਿਸ ਹੈਗੇ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ? ਜਿਹੜੇ ਹੋਰ ਮਰਡਰ ਦੇ, ਜਾਂ ਜਿਵੇਂ ਤੁਸੀਂ ਛਤਰਪਤੀ ਦੀ ਗੱਲ ਕੀਤੀ ਹੈ, ਜਿਹੜੇ ਪੱਤਰਕਾਰ ਸੀਗੇ, ਉਹਨਾਂ ਦੇ ਜਿਹੜੇ ਹੋਰ ਇਦਾਂ ਦੇ ਮਰਡਰ ਦੇ ਕਾਸਟ੍ਰੇਸ਼ਨ ਦੇ ਨਾਲ ਲੱਗਦੇ ਹੋ ਜਿਹੜੇ ਹੋਰ ਕੇਸਿਸ ਨੇ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵਿੱਚ ਕੀ ਸੰਭਾਵਨਾਵਾਂ ਨੇ? ਦੇਖੋ, ਜਿਹੜੇ ਮਰਡਰ ਕੇਸ ਹੈਗੇ ਨੇ ਉਹ ਦੋਨੋਂ ਉਹ ਚੱਲਦੇ ਪਏ ਨੇ ਐਂਡ ਉਹ ਵੀ ਜਿਹੜੇ ਨੇ ਹੁਣ ਸਜ਼ਾਵਾਂ ਦੇ ਨੇੜੇ ਹੈਗੇ ਨੇ। ਹੋਰ ਜਿਹੜੇ ਨਵੇਂ ਇਨਸੀਡੈਂਟ ਸਾਹਮਣੇ ਆ ਰਹੇ ਨੇ ਰੇਪ ਦੇ ਜਾਂ ਮਰਡਰ ਦੇ, ਉਹਨਾਂ ਦੇ ਹਜੇ ਅਦਾਲਤਾਂ ਨੇ ਕੌਗਨੀਜ਼ੈਂਸ ਲੈਣੀ ਹੈ। ਕਿਹੜਾ ਕੇਸ ਅੱਗੇ ਆਉਂਦਾ ਹੈ, ਕੀ ਗਵਾਹ ਆਉਂਦਾ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੁਣ ਕਿਉਂਕਿ ਲੋਕਾਂ 'ਚ ਇਹ ਗੱਲ ਚਲੀ ਗਈ ਹੈ ਕਿ ਬਾਬਾ ਜਿਹੜਾ 20 ਸਾਲ ਦੇ ਅੰਦਰ ਚਲਾ ਗਿਆ ਤੇ ਦੂਸਰਾ ਵਿੱਚ ਉਹਦਾ ਜਿਹੜਾ ਸਾਰਾ ਢਾਂਚਾ ਸੀ ਉਹ ਖਤਮ ਹੋ ਗਿਆ। ਸੋ ਇੱਕ ਡਰ ਦਾ ਮਾਹੌਲ ਜਿਹੜਾ ਹੌਲੀ ਹੌਲੀ ਖਤਮ ਹੋ ਰਿਹਾ। ਲੋਕ ਬਾਹਰ ਆਉਣਗੇ ਤੇ ਆਪਣੇ ਆਪਣੇ ਕੇਸ ਕੱਢਣਗੇ ਤੇ ਅਸੀਂ ਉਹਨਾਂ ਲੋਕਾਂ ਨੂੰ ਮਦਦ ਕਰਾਂਗੇ ਇਨਸਾਫ ਦਿਵਾਉਣ ਦੇ ਵਿੱਚ ਤੇ ਸਾਰੇ ਜਿਹੜਾ ਢਾਂਚਾ ਸੀਗਾ ਇਹਨੂੰ ਨੰਗਾ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ। ਨਵਕਿਰਨ ਸਿੰਘ ਜੀ, ਇਸੇ ਦੇ ਨਾਲ ਜਦੋਂ ਅਸੀਂ ਇਹਨੂੰ ਇੱਕ ਬ੍ਰੌਡਰ ਕੰਟੈਕਸਟ ਦੇ ਵਿੱਚ ਦੇਖਦੇ ਹਾਂ, ਐਜ਼ ਐਨ ਓਵਰਆਲ ਜੇ ਸਮਾਜ ਦੇ ਤੌਰ ਤੇ ਦੇਖਣਾ ਹੋਵੇ ਤਾਂ ਜਿਵੇਂ ਜਿਹੜੇ ਬਾਬੇ ਹੈਗੇ ਆ, ਇਹ ਸੋ ਕਾਲਡ ਜਿਹੜੇ ਗॉडਮੈਨ ਬਣੇ ਹੋਏ ਆ, ਪਹਿਲਾਂ ਵੀ ਅਸੀਂ ਇਦਾਂ ਦੇ ਵਰਤਾਰੇ ਦੇਖੇ ਆ। ਕਈ ਕੇਸਿਸ ਸਾਡੇ ਸਾਹਮਣੇ ਨੇ, ਉਹ ਰਾਮਪਾਲ ਦਾ ਹੋਵੇ, ਆਸਾਰਾਮ ਦਾ ਹੋਵੇ, ਹੁਣ ਰਾਮ ਰਹੀਮ ਦਾ ਹੋਵੇ ਜਾਂ ਕਿਸੇ ਹੋਰ ਦਾ ਹੋਵੇ। ਸੋ ਓਵਰਆਲ ਇਹਨਾਂ ਦਾ ਜਿਹੜਾ ਇੰਪੈਕਟ ਹੈਗਾ ਉਹ ਸਮਾਜ ਤੇ ਕੀ ਪੈਂਦਾ ਸਾਡੇ ਸਾਰਿਆਂ ਦੇ ਸਾਹਮਣੇ ਆ, ਤੇ ਇਹਦੇ 'ਚ ਮੀਡੀਆ ਦਾ ਤੇ ਨਾਲ ਹੀ ਨਾਲ ਜਿਹੜੀ ਸਿਆਸਤ ਹੈਗੀ ਹੈ ਉਹਦਾ ਕੀ ਰੋਲ ਹੈ, ਉਹਦੀ ਅੱਜ ਵਿਚਾਰ ਚਰਚਾ ਵੀ ਹੋ ਰਹੀ ਹੈ ਤੇ ਅਸੀਂ ਵੀ ਉਹਨੂੰ ਆਪਣੇ ਸ਼ਬਦਾਂ ਦੇ ਵਿੱਚ ਡਿਸਕਸ ਕੀਤਾ। ਸੋ ਜਿਹੜਾ ਆਉਣ ਵਾਲਾ ਸਮਾਂ ਹੈਗਾ, ਤੁਹਾਨੂੰ ਲੱਗਦਾ ਵੀ ਜਿਹੜਾ ਇਹ ਕੇਸ ਦਾ ਫੈਸਲਾ ਆਇਆ ਜਾਂ ਜੋ ਵਿਚਾਰ ਚਰਚਾ ਹੁਣ ਚੱਲ ਰਹੀ ਹੈ, ਇਹਦਾ ਲੋਕਾਂ ਦੀ ਜ਼ਹਿਨੀਅਤ ਦੇ ਉੱਪਰ ਕੋਈ ਇੰਪੈਕਟ ਪਊਗਾ? ਜਿਵੇਂ ਤੁਸੀਂ ਐਜ਼ ਅ ਹਿਊਮਨ ਰਾਈਟ ਐਕਟਿਵਿਸਟ ਇਸ ਬਾਰੇ ਕੀ ਸੋਚਦੇ ਹੋ? ਇਸ ਤਰ੍ਹਾਂ ਜੀ ਕਿ ਲੋਕ ਅਨਪੜ੍ਹ ਨੇ, ਜਿਹੜੇ ਪੜ੍ਹੇ ਲਿਖੇ ਵੀ ਲੋਕ ਨੇ ਉਹ ਵੀ ਅਵੇਅਰ ਨਹੀਂ ਹੈਗੇ। ਸੋ ਜਦੋਂ ਲੋਕ ਅਨਪੜ੍ਹ ਹੋਣ, ਅਨਅਵੇਅਰ ਹੋਣ, ਉਹ ਬਾਬਿਆਂ ਦੇ ਮਗਰ ਜਾਂਦੇ ਨੇ। ਲੋਕਾਂ ਦੇ ਜਿਹੜਾ ਵਿਸ਼ਵਾਸ ਹੈ ਕਿ ਰੱਬ ਦੀ ਪ੍ਰਾਪਤੀ ਲਈ ਤੁਹਾਨੂੰ ਕਿਸੇ ਬਾਬੇ ਦੀ ਲੋੜ ਹੈ,
ਉਹ ਜਦ ਤੱਕ ਉਹਨਾਂ 'ਚ ਅਵੇਅਰਨੈਸ ਨਹੀਂ ਆਉਂਦੀ, ਜਦ ਤੱਕ ਜਾਗਰੂਕਤਾ ਨਹੀਂ ਆਉਂਦੀ, ਤਦ ਤੱਕ ਇਹ ਬਾਬੇ ਇਹੋ ਜਿਹੇ ਵਰਤਦੇ ਰਹਿਣਗੇ। ਕਿਉਂਕਿ ਇਹ ਡੇਰਿਆਂ ਦੇ ਵਿੱਚ ਜ਼ਿਆਦਾ ਤੌਰ ਤੇ ਜਿਹੜੀਆਂ ਔਰਤਾਂ ਤੇ ਬੱਚੀਆਂ ਜਾਂਦੀਆਂ ਨੇ, ਜਿਹੜੀਆਂ ਕਿ ਅੰਧ ਵਿਸ਼ਵਾਸੀ ਜ਼ਿਆਦਾ ਹੁੰਦੀਆਂ ਨੇ ਜੀ, ਕਿਉਂਕਿ ਜਿਹੜੀ ਔਰਤ ਹੁੰਦੀ ਹੈ ਉਹ ਜ਼ਿਆਦਾ ਜਿਹੜੀ ਹੈ ਧਾਰਮਿਕ ਗਿਣੀ ਜਾਂਦੀ ਹੈ, ਧਰਮ ਦੇ ਜ਼ਿਆਦਾ ਨੇੜੇ ਹੁੰਦੀ ਹੈ, ਤੇ ਬਾਬੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਧਰਮ ਨੂੰ ਜਾਂ ਰੱਬ ਦੀ ਪ੍ਰਾਪਤੀ ਵਿੱਚ ਕੋਈ ਰੋਲ ਅਦਾ ਕਰ ਸਕਦੇ ਨੇ। ਤੇ ਬਾਬੇ ਸਮੇਂ ਤੇ ਆਉਂਦੇ ਰਹਿਣਗੇ। ਸਾਨੂੰ ਲੋਕਾਂ ਨੂੰ ਮਾਸਟਰਸ ਨੂੰ ਐਜੂਕੇਟ ਕਰਨਾ ਪਏਗਾ ਐਂਡ ਉਹ ਸਾਰੇ ਵਰਤਾਰੇ ਲਈ ਲੋਕਾਂ ਨੂੰ ਸਮਝਣਾ ਪਏਗਾ ਕਿ ਰੱਬ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਕਿਸੇ ਮੀਡੀਏਟਰ ਦੀ ਲੋੜ ਨਹੀਂ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਤੇ ਚੰਗੇ ਇਨਸਾਨ ਬਣ ਕੇ ਇਨਸਾਨੀਅਤ ਨੂੰ ਦਾ ਜਿਹੜਾ ਹੈਗਾ ਕੰਮ ਕਰਕੇ ਉਹਦੀ ਸੱਚੇ ਪਾਤਸ਼ਾਹ ਦੀ ਪੜ੍ਹਾਈ ਸ੍ਰਿਸ਼ਟੀ ਨੂੰ ਜਿਹੜਾ ਤਿਆਰ ਕਰੋ, ਉਹਦੇ ਵਿੱਚ ਹੀ ਰੱਬ ਦੀ ਪ੍ਰਾਪਤੀ ਹੈ। ਇਹ ਲੋਕਾਂ ਨੂੰ ਸਮਝਣਾ ਪਏਗਾ, ਤਾਂ ਹੀ ਜਿਹੜਾ ਹੈਗਾ ਸਾਰੇ ਜਿਹੜੇ ਇਸ ਤਰ੍ਹਾਂ ਦੇ ਗੰਦੇ ਕੰਮ ਜਿਹੜੇ ਡੇਰਿਆਂ ਤੇ ਹੋ ਰਹੇ ਨੇ ਉਹ ਹੋਰੇ ਬੰਦ ਹੋਣ ਜੀ। ਨਵਕਿਰਨ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਐਜੂਕੇਟ ਕਰਨ ਦੀ ਲੋੜ ਹੈਗੀ ਹੈ ਸਮਾਜ ਨੂੰ। ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਆਲਰੇਡੀ ਚੰਗੇ ਸਕੂਲਸ ਕਾਲਜਿਸ ਦੇ ਵਿੱਚ ਪੜ੍ਹਾਈਆਂ ਜਿਹੜੀਆਂ ਨੇ ਉਹ ਕੋਸ਼ਿਸ਼ ਹੁੰਦੀ ਹੈ ਹਰ ਇੱਕ ਮਾਂ-ਬਾਪ ਦੀ ਵੀ ਸਾਡੇ ਬੱਚੇ ਚੰਗੀ ਐਜੂਕੇਸ਼ਨ ਲੈਣ, ਪਰ ਫਿਰ ਵੀ ਜਿਵੇਂ ਤੁਸੀਂ ਫਰੇਜ਼ ਵਰਤਿਆ ਵੀ ਪੜ੍ਹ ਲਿਖ ਕੇ ਵੀ ਲੋਕ ਨੇ ਜਿਹੜੇ ਉਹ ਅਨਪੜ੍ਹ ਨੇ, ਤਾਂ ਕਿੱਥੇ ਇਹ ਤੁਸੀਂ ਜਿਹੜੀ ਕਮੀ ਹੈਗੀ ਹੈ ਉਹ ਕਿੱਥੇ ਲਾਏ ਕਰਦੀ ਹੈ? ਪੜ੍ਹਨ ਲਿਖਣ ਦੇ ਬਾਵਜੂਦ ਵੀ ਜਿਹੜੀ ਅਵੇਅਰਨੈਸ ਹੈ ਉਹ ਕਿਉਂ ਨਹੀਂ ਹੈਗੀ? ਇਸ ਬਾਰੇ ਤੁਸੀਂ ਕੀ ਸਮਝਦੇ ਹੋ? ਦੇਖੋ, ਜਿਹੜੇ ਹੁਣ ਤੁਹਾਡੇ ਕੋਲ ਇੱਥੇ ਤੁਸੀਂ ਅਮਰੀਕਾ, ਕੈਨੇਡਾ, ਇੰਗਲੈਂਡ ਚਲ ਜਾਓ, ਬਾਬਿਆਂ ਦੀ ਭਰਮਾਰ ਲੱਗੀ ਹੋਈ। ਜਿਹੜੇ ਲੋਕ ਪਿੰਡਾਂ ਤੋਂ ਉੱਠ ਕੇ ਆਏ ਨੇ ਉਹ ਬਾਬਿਆਂ ਨਾਲ ਸ਼ੁਰੂ ਤੋਂ ਹੀ ਅਟੈਚ ਰਹੇ ਨੇ। ਭਾਵੇਂ ਅਮਰੀਕਾ ਪਹੁੰਚ ਗਏ, ਆਪਣੇ ਬੱਚਿਆਂ ਨੂੰ ਵੀ ਉਸ ਤਰ੍ਹਾਂ ਅਟੈਚ ਕਰੀ ਜਾ ਰਹੇ ਨੇ ਜੀ। ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਕੀ ਧਰਮ ਕੀ ਹੈਗਾ ਤੇ ਇਨਸਾਨੀਅਤ ਕੀ ਹੈ, ਕਿਸ ਚੀਜ਼ ਦੀ ਤੁਹਾਨੂੰ ਲੋੜ ਹੈ। ਇਹ ਬੜਾ ਵੱਡਾ ਕੰਮ ਹੈ, ਕੋਈ ਇਸ ਤਰ੍ਹਾਂ 5 ਮਿੰਟ 'ਚ ਇਹਨੂੰ ਡਿਸਕਸ ਨਹੀਂ ਕੀਤਾ ਜਾ ਸਕਦਾ। ਲੇਕਿਨ ਜਿਹੜਾ ਹੈਗਾ ਇਹੋ ਜਿਹੇ ਜਦੋਂ ਪਰਦੇ ਫਾਸ਼ ਹੁੰਦੇ ਨੇ ਅਜੇ ਬਾਬਿਆਂ ਦੇ, ਤੇ ਮੇਰੇ ਖਿਆਲ ਉਹਦੇ ਨਾਲ ਵੀ ਲੋਕਾਂ ਨੂੰ ਜਿਹੜਾ ਬੜਾ ਫਰਕ ਪੈਂਦਾ ਹੈ। ਲੋਕ ਬਾਬਿਆਂ ਦੇ ਜਿਹੜੇ ਚੋਂ ਪੈਣ ਦੀ ਜਗ੍ਹਾ ਤੇ ਰੱਬ ਦੀ ਆਰਾਧਨਾ ਆਪ ਕਰਨ ਤੇ ਆਪ ਚੰਗੇ ਇਨਸਾਨ ਬਣਨ। ਸਭ ਤੋਂ ਜ਼ਰੂਰੀ ਜਿਹੜਾ ਹੈਗਾ ਇਹੀ ਮਿਸਲ ਕੰਮ ਹੋਏਗਾ ਜੀ। ਅੰਤ ਦੇ ਵਿੱਚ ਨਵਕਿਰਨ ਸਿੰਘ ਜੀ, ਇਸ ਸਾਰੇ ਪਾਰਟ ਨੂੰ ਦੇਖਦਿਆਂ ਹੋਇਆਂ ਐਜ਼ ਅ ਹਿਊਮਨ ਰਾਈਟ ਐਕਟਿਵਿਸਟ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਨ ਦ ਲਾਈਟ ਆਫ ਆਲ ਆਫ ਦਿਸ, ਜਿਹੜਾ ਵੀ ਅਸੀਂ ਪਾਰਟ ਡਿਸਕਸ ਕੀਤਾ ਇਸ ਕੇਸ ਦੇ ਹਵਾਲੇ ਨਾਲ, ਤੇ ਓਵਰਆਲ ਜਦੋਂ ਅਸੀਂ ਐਜ਼ ਅ ਸਮਾਜ ਦੀ ਗੱਲ ਕਰਦੇ ਹਾਂ ਉਸ ਹਿਸਾਬ ਨਾਲ? ਦੇਖੋ ਜੀ, ਲੋਕਾਂ ਨੂੰ ਅੱਗੇ ਆਉਣਾ ਚਾਹੀਦਾ। ਚੰਗੇ ਜਿਹੜੇ ਕੋਈ ਕੰਮ ਕਰ ਰਹੇ ਨੇ, ਜਿਹੜੇ ਸਪੋਜ਼ ਜਿਹੜੇ ਆ ਕੇ ਇਹੋ ਜਿਹੇ ਬਾਬਿਆਂ ਨੂੰ ਐਕਸਪੋਜ਼ ਕਰਨ ਦੇ ਵਿੱਚ ਕੋਈ ਕੋਸ਼ਿਸ਼ ਕਰ ਰਹੇ ਆ, ਉਹਨਾਂ ਦਾ ਸਾਥ ਦੇਣਾ ਚਾਹੀਦਾ ਐਂਡ ਆਪਣੇ ਆਪ ਨੂੰ ਡਿਟੈਚ ਨਹੀਂ ਕਰਨਾ ਚਾਹੀਦਾ। ਹਰ ਬੰਦਾ ਇਹ ਸੋਚਦਾ ਵੀ ਮੈਂ ਕੀ ਕਰਨਾ ਹੈ, ਜਿਹੜਾ ਕੋਈ ਕਰਦਾ ਪਿਆ ਉਹ ਕਰੀ ਜਾਵੇ, ਤੇ ਆਪਣਾ ਰੋਲ ਅਦਾ ਕਰਨ ਲਈ ਆਪਣਾ ਰੋਲ ਆਇਡੈਂਟੀਫਾਈ ਕਰਨਾ ਚਾਹੀਦਾ ਹੈ। ਐਂਡ ਬੜਾ ਵੱਡਾ ਕੰਮ ਹੈ। ਇਹਦੇ ਵਿੱਚ ਹਰੇਕ ਸ਼ਖਸ ਜਿਹੜਾ ਇੱਕ ਸਮਰਥ ਇਨਸਾਨ ਹੈ, ਸਮਰਥ ਸਿਟੀਜ਼ਨ ਹੈ, ਉਹ ਆਪਣਾ ਰੋਲ ਅਦਾ ਕਰੇ ਐਂਡ ਸਾਰੇ ਮਿਲ ਜੁਲ ਕੇ ਜਿਹੜਾ ਸਪੋਰਟ ਨੂੰ ਸੋਸਾਇਟੀ 'ਚ ਸਪੋਰਟ ਨੂੰ ਕੱਢੀਏ, ਤਾਂ ਹੀ ਕੋਈ ਗੱਲ ਬਣੇਗੀ ਜੀ। ਨਵਕਿਰਨ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਤੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਚੰਡੀਗੜ੍ਹ ਤੋਂ ਐਡਵੋਕੇਟ ਸਰਦਾਰ ਨਵਕਿਰਨ ਸਿੰਘ, ਜਿਹੜੇ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵਕੀਲ ਨੇ ਤੇ ਹਿਊਮਨ ਰਾਈਟਸ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ ਲਾਇਰਸ ਫॉर ਹਿਊਮਨ ਰਾਈਟਸ, ਉਹਦੇ ਚੇਅਰਮੈਨ ਵੀ ਨੇ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਗੱਲਬਾਤ ਸੀਗੀ, ਡੇਰਾ ਸਿਰਸਾ ਮੁਖੀ ਨੂੰ ਜਿਹੜੀ ਕਨਵਿਕਸ਼ਨ ਹੋਈ ਹੈ, ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ, ਉਸ ਬਾਬਤ ਜਿਹੜਾ ਅਸੀਂ ਇਹ ਡਿਸਕਸ ਕੀਤਾ, ਵਿਚਾਰ ਚਰਚਾ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਹੈ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਸ਼ਨਸ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ
ਤੁਸੀਂ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।